ਇਸ ਟਾਈਮ ਨੂਨ ਲੀਗ ਦੇ ਇੱਥੇ ਸਭ ਤੋਂ ਜ਼ਿਆਦਾ ਉਮੀਦਵਾਰ ਨੇ। ਕੋਈ ਲੋਟਾ ਫੈਸਲਾਬਾਦ ਚੋਂ ਜਿੱਤਣਾ ਨਹੀਂ ਚਾਹੀਦਾ। ਰਾਜਾ ਰਿਆਜ਼, ਰਾਜਾ ਦਾਨਿਆਲ, ਮਹਿਰ ਅਬਦੁਰ ਰਊਫ, ਰਾਣਾ ਸਾਨ ਅਫਜ਼ਲ। ਪੀਟੀਆਈ ਦਾ ਵਰਕਰ ਜਿਹੜਾ ਨਾ ਫੈਸਲਾਬਾਦ ਦੇ ਵਿੱਚ ਉਹ ਸਭ ਤੋਂ ਜ਼ਿਆਦਾ ਨਫ਼ਰਤ ਅਗਰ ਕਰਦਾ ਵਾ ਤਾਂ ਇੱਕ ਰਾਜਾ ਰਿਆਜ਼ ਨਾ ਕਰਦਾ ਔਰ ਦੂਸਰਾ ਨਵਾਬ ਸ਼ੀਰ ਵਸੀਮ ਨਾ ਕਰਦਾ। ਰਾਣਾ ਸਾਹਿਬ, ਤੁਸੀਂ ਬ੍ਰੇਕਿੰਗ ਨਿਊਜ਼ ਦੇ ਰਹੇ ਹੋ। ਇਸਲਾਮ ਨਗਰ ਦੇ ਵਿੱਚੋਂ ਸ਼ਕੀਲ ਸ਼ਾਹਦ ਐਮਪੀ ਰਿਹਾ ਤੇ ਇਸਲਾਮ ਨਗਰ ਡੁੱਬਦਾ ਹੀ ਰਹਿੰਦਾ ਹਰ ਟਾਈਮ। ਪੀਟੀਆਈ ਨੇ ਆਪਣੇ ਦੌਰੇ ਹਕੂਮਤ 'ਚ ਕੰਮ ਕੋਈ ਨਹੀਂ ਕਰਵਾਇਆ। अस्सलाम वालेकुम। अच्छा जी, फैसलाबाद ਦੇ ਵਿੱਚ ਜ਼ਿਮਨੀ ਇਲੈਕਸ਼ਨ ਜਿਹੜਾ ਨਾ ਉਹ ਹੋਣ ਜਾ ਰਿਹਾ ਵਾ ਤੇ ਮੈਂ ਕਿਹਾ ਜੀ ਕੱਲਾ ਹਲਕਾ ਜਿਹੜਾ ਨਾ ਉਹ ਤੁਹਾਡੇ ਨਾਲ ਡਿਸਕਸ ਕਰ ਲਈਏ, ਤੁਹਾਨੂੰ ਵੀ ਪਤਾ ਲੱਗ ਜਾਵੇ ਕਿ ਇਸ ਹਲਕੇ ਦੇ ਕਿਹੜੇ ਮਸਾਇਲ ਆ ਔਰ ਕਿੰਨੀ ਦੇਰ ਤੋਂ ਚੱਲਦੇ ਪਏ ਆ ਔਰ ਇਹੀ ਸਿਆਸਤਦਾਨ ਬਾਰ-ਬਾਰ ਬਾਰੀਆਂ ਲੈ ਕੇ ਅੱਗੇ ਆ ਜਾਂਦੇ ਆ ਲੇਕਿਨ ਮਸਾਇਲ ਉੱਥੇ ਦੇ ਉੱਥੇ ਹੀ ਆ। ਮੇਰੇ ਨਾਲ ਅੱਜ ਸੀਨੀਅਰ ਸਹਾਫੀ ਨਈਮ ਕੈਸਰ ਸਾਹਿਬ ਮੌਜੂਦ ਆ। ਇਹਨਾਂ ਨਾਲ ਗੱਲ ਕਰਦੇ ਆ ਕਿ ਇਸ ਹਲਕੇ ਦੇ ਮਸਾਇਲ ਜਿਹੜੇ ਆ ਨਾ ਉਹ ਖਤਮ ਕਿਉਂ ਨਹੀਂ ਹੋ ਰਹੇ ਤੇ ਬਾਰ-ਬਾਰ ਉਹੀ ਸਿਆਸਤਦਾਨ ਆ ਰਹੇ ਆ ਤੇ ਇੱਕ ਨਵੀਂ ਐਂਟਰੀ ਜਿਹੜੀ ਐਮਐਨਏ ਦੀ ਹੋਈ ਆ ਉਹ ਆ ਜੀ ਸ਼ਕੀਲ ਸ਼ਾਹਦ। ਪਹਿਲੇ ਉਹਨਾਂ ਦਾ ਇਹ ਕਹਿਣਾ ਕਿ ਪਾਕਿਸਤਾਨ ਤਹਿਰੀਕ ਇਨਸਾਫ ਵੱਲੋਂ ਟਿਕਟ ਲੈਣ ਦੀ ਕੋਸ਼ਿਸ਼ ਕਰਾਂਗੇ, ਅਗਰ ਨਾ ਮਿਲਿਆ ਤੇ ਇਲੈਕਸ਼ਨ ਅਸੀਂ ਫਿਰ ਵੀ ਲੜਨਾ ਵਾ, ਫਿਰ ਅਸੀਂ ਆਜ਼ਾਦ ਲੜਾਂਗੇ। अस्सलाम वालेकुम ਨਈਮ ਸਾਹਿਬ। ਵਾਲੇਕੁਮ ਸਲਾਮ। ਨਈਮ ਸਾਹਿਬ, ਇਹ ਹਲਕਾ ਜਿਹੜਾ ਵਾ ਪਹਿਲੇ ਤਾਂ ਇਹ ਦੱਸੋ ਕਿ ਪਿਛਲੀ ਵਾਰੀ ਕੀ ਹੋਇਆ ਸੀਗਾ, ਕੌਣ ਜਿੱਤਿਆ, ਕਿੰਨੇ ਵੋਟ ਲਏ, ਫਿਰ ਉਸ ਤੋਂ ਬਾਅਦ ਅਗਲੀਆਂ ਗੱਲਾਂ ਕਰਦੇ ਹਾਂ। ਅੱਛਾ, ਇਸ ਹਲਕੇ 'ਚ ਜੀ ਪਿਛਲੀ ਦਫਾ ਰਾਜਾ ਰਿਆਜ਼ ਦੇ ਬੇਟੇ ਰਾਜਾ ਦਾਨਿਆਲ ਉਹ ਉਮੀਦਵਾਰ ਸੀਗੇ ਤੇ ਹਾਮਦ ਰਜ਼ਾ ਇਲੈਕਸ਼ਨ ਲੜ ਰਹੇ ਸੀਗੇ ਸੁੰਨੀ ਇਤਿਹਾਦ ਕੌਂਸਲ ਵੱਲੋਂ। ਉਹਨਾਂ ਨੇ 1,28,000 ਵੋਟ ਲਏ ਸੀਗੇ ਹਾਮਦ ਰਜ਼ਾ ਨੇ ਤੇ ਤਕਰੀਬਨ 36,000 ਦੇ ਮਾਰਜਨ ਤੋਂ ਉਹਨਾਂ ਨੇ ਇਲੈਕਸ਼ਨ ਜਿੱਤਿਆ ਸੀਗਾ ਤੇ ਰਾਜਾ ਦਾਨਿਆਲ ਦੇ 92,000 ਤੇ 600 ਦੇ ਕਰੀਬ ਵੋਟ ਸੀਗੇ। ਤੇ ਇਹਦੇ ਵਿੱਚ ਸਭ ਤੋਂ ਅਹਿਮ ਕਿਰਦਾਰ ਜਿਹੜਾ ਇਹਦੇ ਵਿੱਚ ਕਹਿ ਸਕਦੇ ਹੋ ਕਿ ਇਮਰਾਨ ਖਾਨ ਨੇ ਧੋਬੀ ਘਾਟ ਜਲਸਾ ਕੀਤਾ ਸੀ ਤੇ ਉਹ ਵਰਡ ਜਿਹੜੇ ਨੇ ਪੀਟੀਆਈ ਦੇ ਕਾਰਕੁਨਾਂ ਨੂੰ ਯਾਦ ਨੇ ਕਿ ਕੋਈ ਲੋਟਾ ਫੈਸਲਾਬਾਦ ਚੋਂ ਜਿੱਤਣਾ ਨਹੀਂ ਚਾਹੀਦਾ। ਤੇ ਇੱਥੇ ਦੂਸਰੇ ਵੀ ਨਹੀਂ ਜਿੱਤੇ ਸੀ, ਲੋਟੇ ਤੇ ਇੱਕ ਸਾਈਡ ਤੇ ਰਹਿ ਕੇ ਲੋਟੇ ਵਾਲੀ ਗੱਲ ਕੱਢਦੇ ਵਿੱਚੋਂ, ਬਾਕੀ ਵੀ ਨਹੀਂ ਜਿੱਤੇ। ਜੀ ਬਿਲਕੁਲ, ਜਿੱਤੇ ਤੇ ਬਾਕੀ ਵੀ ਨਹੀਂ, ਲੇਕਿਨ ਅਗਰ ਤੁਸੀਂ ਦੇਖੋ ਕਿ ਪੀਟੀਆਈ ਦਾ ਵਰਕਰ ਜਿਹੜਾ ਨਾ ਫੈਸਲਾਬਾਦ ਦੇ ਵਿੱਚ ਉਹ ਸਭ ਤੋਂ ਜ਼ਿਆਦਾ ਨਫ਼ਰਤ ਅਗਰ ਕਰਦਾ ਵਾ ਤਾਂ ਇੱਕ ਰਾਜਾ ਰਿਆਜ਼ ਨਾ ਕਰਦਾ ਔਰ ਦੂਸਰਾ ਨਵਾਬ ਸ਼ੀਰ ਵਸੀਮ ਨਾ ਕਰਦਾ, ਕਿਉਂਕਿ ਜਦੋਂ ਵੋਟ ਆਫ ਨੋ ਕੌਨਫੀਡੈਂਸ ਸੀਗਾ ਉਦੋਂ ਇਹ ਦੋਨੋਂ ਜਿਹੜੇ ਆ ਇਹ ਜਾ ਕੇ ਹਕੂਮਤ ਨਾਲ ਮਿਲ ਗਏ ਸੀਗੇ। ਇਸ ਕਰਕੇ ਇਹਨਾਂ ਦੇ ਨਾਲ ਨਫ਼ਰਤ ਜ਼ਿਆਦਾ ਵਾ ਤੇ ਇਮਰਾਨ ਖਾਨ ਨੇ ਫੈਸਲਾਬਾਦ 'ਚ ਆ ਕੇ ਕਿਹਾ ਵੀ ਇਹਨਾਂ ਦੋਨਾਂ ਵਾਸਤੇ ਸੀ। ਹਾਰ ਤੇ ਸਾਰੇ ਗਏ ਲੇਕਿਨ ਉਹਨਾਂ ਨੇ ਸਪੈਸ਼ਲੀ ਇਹ ਦੋਨਾਂ ਵਾਸਤੇ ਕਿਹਾ ਸੀ ਕਿ ਕੋਈ ਲੋਟਾ ਅਸੈਂਬਲੀ 'ਚ ਨਹੀਂ ਜਾਣਾ ਚਾਹੀਦਾ। ਰਾਜਾ ਰਿਆਜ਼ ਆਪ ਤੇ ਇਲੈਕਸ਼ਨ 'ਚ ਨਹੀਂ ਸੀ, ਉਹਨਾਂ ਦੇ ਬੇਟੇ ਸੀਗੇ, ਲੇਕਿਨ ਫਿਰ ਵੀ ਉਹ ਬੁਰੀ ਤਰ੍ਹਾਂ ਇਹ ਸੀਟ ਜਿਹੜੀ ਹੈ। ਅੱਛਾ, ਇਹ ਤਾਂ ਉਹ ਗੱਲਾਂ ਨੇ ਜਿਹੜੀਆਂ ਇਮਰਾਨ ਖਾਨ ਦੀਆਂ ਵਾ। ਠੀਕ, ਮੈਂ ਇਹ ਗੱਲ ਕਰਨਾ ਚਾਹ ਰਿਹਾ ਵਾਂ ਕਿ ਜਿਹੜਾ ਵੀ ਜਿੱਤ ਜਾਵੇ, ਜਿਹੜੇ ਫੈਸਲਾਬਾਦੀਆਂ ਦੇ ਮਸਾਇਲ ਨੇ, ਇੱਥੇ ਸੀਵਰੇਜ ਦਾ ਮਸਲਾ ਐਡਾ ਅਹਿਮ ਹੈਗਾ ਵਾ ਕਿ ਤੁਸੀਂ ਲਾਰੀ ਅੱਡੇ ਵੱਲ ਫਿਰ ਲਓ, ਇਹਨਾਂ ਇਲਾਕਿਆਂ ਵੱਲ ਫਿਰ ਲਓ, ਗੋਡੇ ਰਿਪੋਰਟਿੰਗ ਆ। ਮੈਂ ਕੱਲ ਤੁਹਾਡੀ ਰਿਪੋਰਟਿੰਗ ਵੀ ਦੇਖਦਾ ਪਿਆ ਸੀਗਾ ਕਿ ਮੇਰਾ ਖਿਆਲ ਤੁਸੀਂ ਇੱਥੋਂ ਤੱਕ ਹੀ ਡੁੱਬਣੋਂ ਬਚੇ ਹੋ, ਨਹੀਂ ਤਾਂ ਤੁਸੀਂ ਵੀ ਡੁੱਬ ਜਾਣੇ। ਜਿਹੜੀ ਸੂਰਤ-ਏ-ਹਾਲ ਤੁਸੀਂ ਦੱਸੀ ਆ ਉਹਦੇ ਬਾਰੇ 'ਚ ਕੀ ਕਹੋਗੇ? ਬਿਲਕੁਲ ਜੀ, ਅਗਰ ਇਸ ਹਲਕੇ ਦੇ ਵਿੱਚ ਇਸ ਹਲਕੇ ਦਾ ਜਿਹੜਾ ਸਟਾਰਟ ਆ ਉਹ ਤਕਰੀਬਨ ਜ਼ਿਲ੍ਹਾ ਕੌਂਸਲ ਤੋਂ ਪਿੱਛੇ ਇਸ ਹਲਕੇ ਦਾ ਸਟਾਰਟ ਹੋ ਜਾਂਦਾ ਔਰ ਸਾਰਾ ਸ਼ਹਿਰੀ ਇਲਾਕਾ ਇਹਦੇ ਵਿੱਚ ਆਉਂਦਾ ਵਾ। ਤੇ ਇਹਦੇ 'ਚ ਸਭ ਤੋਂ ਮੇਨ ਇਲਾਕਾ ਯੂਨੀਵਰਸਿਟੀ ਤੋਂ ਅੱਗੇ ਅਗਰ ਅਸੀਂ ਆ ਜਾਵਾਂਗੇ ਤੇ ਇਕਬਾਲ ਸਟੇਡੀਅਮ ਔਰ ਇਕਬਾਲ ਸਟੇਡੀਅਮ ਤੋਂ ਮਿਲਤ ਚੌਕ ਵੱਲ ਨੂੰ ਅਗਰ ਚੱਲ ਜਾਵਾਂਗੇ, ਇਹ ਸਾਰਾ ਇਲਾਕਾ ਇਹਦੇ ਵਿੱਚ ਇਹਦਾ ਸਟਾਰਟ ਆ ਜਾਂ ਇਹਦਾ ਤੁਸੀਂ ਕਹਿ ਲਓ ਕਿ ਹਾਰਟ ਆ, ਦਿਲ ਆ ਇਹਦਾ। ਇਹ ਸਭ ਤੋਂ ਦਿੱਲੀ ਡੁੱਬਿਆ ਪਿਆ ਵਾ। ਇਸਲਾਮ ਨਗਰ ਦੇ ਵਿੱਚੋਂ ਸ਼ਕੀਲ ਸ਼ਾਹਦ ਐਮਪੀ ਰਿਹਾ ਔਰ ਬੜਾ ਪਾਵਰਫੁਲ ਐਮਪੀ ਰਿਹਾ ਉਸ ਦੌਰ ਦੇ ਵਿੱਚ। ਹੁਣ ਉਹ ਐਮਐਨਏ ਦਾ ਉਮੀਦਵਾਰ ਆ ਤੇ ਇਸਲਾਮ ਨਗਰ ਡੁੱਬਦਾ ਹੀ ਰਹਿੰਦਾ ਹਰ ਟਾਈਮ। ਜਦੋਂ ਵੇਖ ਲਓ, ਅਗਰ ਕਿਸੇ ਮੀਡੀਆ ਵਾਲੇ ਨੂੰ ਫੁਟੇਜ ਚਾਹੀਦੀ ਹੈ ਨਾ, ਯਾਨੀ ਕਿ ਕੋਈ ਵੀਡੀਓ ਚਾਹੀਦੀ ਆ, ਉਹ ਪੂਰਾ ਸ਼ਹਿਰ ਫਿਰ ਲਵੇ, ਉਹਨੂੰ ਜਨਾਬੇ ਲਈ ਇਸਲਾਮ ਨਗਰ 'ਚੋਂ ਆ ਕੇ ਵੀਡੀਓ ਲੱਭ ਹੀ ਜਾਣੀ। ਐਮਪੀ ਸਾਹਿਬ ਕਿੱਥੇ ਤੇ ਹੁਣ ਐਮਐਨਏ ਦੇ ਉਮੀਦਵਾਰ ਨੇ। ਦੇਖੋ ਜੀ, ਉਮੀਦਵਾਰ ਤੋਂ ਗੱਲ ਕਰ ਹੁਣ ਐਮਐਨਏ ਤੇ ਆ ਗਏ ਨੇ ਤੇ ਜ਼ਾਹਿਰ ਆ ਤੁਹਾਨੂੰ ਪਤਾ ਹੈ ਜੋ ਚੱਲ ਰਿਹਾ ਸੂਰਤ-ਏ-ਹਾਲ ਚੱਲ ਰਹੀ ਆ ਕਿ ਉਹ ਆ ਕੇ ਹਮਾਇਤ ਲੈਣਗੇ ਕਿ ਮੈਂ ਪੀਟੀਆਈ ਦਾ ਕੈਂਡੀਡੇਟ ਹਾਂ। ਅਗਰ ਤਾਂ ਉਹਨਾਂ ਨੂੰ ਟਿਕਟ ਮਿਲ ਗਿਆ, ਲੇਕਿਨ ਮਿਲਣਾ ਮੁਸ਼ਕਿਲ ਆ ਕਿਉਂਕਿ ਹਾਮਦ ਰਜ਼ਾ ਦੇ ਭਾਈ ਜਿਹੜੇ ਨੇ ਦੋ ਭਾਈ, ਉਹਨਾਂ ਚੋਂ ਹਾਂਜੀ ਚਾਚਾ, ਉਹਨਾਂ ਚੋਂ ਕੋਈ ਵੀ ਜਿਹੜਾ ਉਹ ਕੈਂਡੀਡੇਟ ਆਏਗਾ ਤੇ ਉਹ ਹੀ ਮੁਮਕਿਨਾ ਤੌਰ ਤੇ ਅਗਰ ਪੀਟੀਆਈ ਇਲੈਕਸ਼ਨ ਲੜਦੀ ਆ ਉਹਨੂੰ ਟਿਕਟ ਦਿੱਤਾ ਜਾਏਗਾ। ਤਾਹਮ ਕੋਸ਼ਿਸ਼ ਇਹ ਆ ਸ਼ਕੀਲ ਸ਼ਾਹਦ ਦੀ ਕਿ ਪੀਪੀ 111 ਉਹ ਐਮਪੀਏ ਸੀਗੇ ਤੇ ਟਿਕਟ ਉਹਨਾਂ ਨੂੰ ਦੇ ਦਿੱਤਾ ਜਾਏ, ਹਮਦਰਦੀਆਂ ਉਹ ਸਮੇਟਣਗੇ। ਤੇ ਇਹ ਤੇ ਸਾਨੂੰ ਸਾਰਿਆਂ ਨੂੰ ਪਤਾ ਕਿ ਪੀਟੀਆਈ ਨੇ ਆਪਣੇ ਦੌਰੇ ਹਕੂਮਤ 'ਚ ਕੰਮ ਕੋਈ ਨਹੀਂ ਕਰਵਾਇਆ। ਸ਼ਕੀਲ ਸ਼ਾਹਦ ਦੀ ਰਿਹਾਇਸ਼ ਵੀ ਇੱਥੇ ਹੀ ਆ ਔਰ ਪਾਣੀ ਵੀ ਉੱਥੇ ਦਾ ਉੱਥੇ ਹੀ ਹੈ। ਤੇ ਜਿੰਨੀ ਦੇਰ ਵੈਸੇ ਹੋ ਗਈ ਹੈ ਤਾਂ ਪਾਣੀ ਘੁੱਟ ਪੀਂਦਿਆਂ ਵੀ ਤਾਂ ਸਾਰਾ ਇਲਾਕੇ ਨੇ ਮੁੱਕ ਜਾਣਾ ਸੀਗਾ। ਬਿਲਕੁਲ, ਅਸਲ ਅਗਰ ਅਸੀਂ ਸਿਰਫ ਅਗਰ ਸ਼ਕੀਲ ਸ਼ਾਹਦ ਦੀ ਹੱਦ ਤੱਕ, ਅਗਰ ਐਮਪੀਏ ਦੀ ਹੱਦ ਤੱਕ ਗੱਲ ਕਰ ਲਈਏ ਤੇ ਉਹ ਤੇ ਹੈ ਹੀ ਹੈ। ਕਮਿਸ਼ਨਰ ਆਫਿਸ ਸਾਡਾ ਇੱਥੇ ਆ, ਹਾਂ ਵੱਡੀ ਗੱਲ ਆ। ਠੀਕ ਹੈ, ਸਾਡਾ ਬਿਊਰੋਕ੍ਰੇਸੀ ਦੇ ਸਰਬਰਾਹ ਜਿਹੜਾ ਵਾ ਉਹ ਇਸ ਜਗ੍ਹਾ ਤੇ ਬੈਠਦਾ ਵਾ। ਸੀਪੀਓ ਆਫਿਸ ਇੱਥੇ ਬਣ ਰਿਹਾ ਵਾ। ਕਮਿਸ਼ਨਰ ਆਫਿਸ ਕੱਲ ਡੁੱਬਿਆ ਸੀਗਾ।
ਬਿਲਕੁਲ ਡੁੱਬਿਆ ਹੋਇਆ ਸੀ। ਕਮਿਸ਼ਨਰ ਆਫਿਸ, ਸੀਪੀ ਆਫਿਸ ਜਿਹੜੀ ਨਵੀਂ ਬਿਲਡਿੰਗ ਨਵਾਂ ਬਣ ਰਹੀ ਸੀਪੀ ਆਫਿਸ ਉਹ ਇਹਦੇ ਵਿੱਚ ਡੁੱਬੀ ਹੋਈ ਮਤਲਬ ਸੀ। ਸੀਪੀਓ ਸਾਹਿਬ ਨੂੰ ਹੁਣੇ ਮਸ਼ਵਰਾ ਦੇ ਦਈਏ ਕਸ਼ਤੀਆਂ ਰੱਖ ਲਓ। ਬਿਲਕੁਲ, ਔਰ ਕੱਲ ਕਸ਼ਤੀਆਂ ਉੱਥੇ ਚਲਾਈਆਂ ਜਾ ਰਹੀਆਂ ਸੀ। ਸਹੀ ਗੱਲ ਜਿਹੜੀ ਸਭ ਤੋਂ ਅਹਿਮ ਗੱਲ ਆ, ਜਿਹੜੇ ਨਾਜ਼ਰੀਨ ਸੁਣਨਾ ਚਾਹ ਰਹੇ ਆ ਤੇ ਜਿਹੜਾ ਹਰ ਬੰਦੇ ਟਿਕਟਾਂ ਵੰਡੀ ਜਾ ਰਿਹਾ ਵਾ, ਜਿਹੜਾ ਬੰਦੇ ਕੋਲ ਮਾਈਕ ਹੈ ਨਾ ਤੇ ਮਾੜਾ ਮੋਟਾ ਉਹ ਸ਼ਾਮ ਨੂੰ ਨਾ ਇੱਕ ਬੰਦੇ ਨੂੰ ਟਿਕਟ ਦੇ ਦਿੰਦਾ ਵਾ ਕਿ ਭਾਈ ਆਹ ਟਿਕਟ ਜਿਹੜਾ ਨਾ ਤੇਰਾ ਹੋ ਗਿਆ ਤੇ ਬਾਕੀ ਫਿਰ ਦੇਖੀ ਜਾਊਗੀ। ਇਸ ਟਾਈਮ ਨੂਨ ਲੀਗ ਦੇ ਇੱਥੇ ਸਭ ਤੋਂ ਜ਼ਿਆਦਾ ਉਮੀਦਵਾਰ ਨੇ। ਜਿਸ ਤਰ੍ਹਾਂ ਪਿਛਲੀ ਵਾਰੀ ਤਹਿਰੀਕ ਇਨਸਾਫ ਦੇ ਸੀਗੇ, ਐਰਕੀ ਨੂਨ ਲੀਗ ਦੇ ਸਭ ਤੋਂ ਜ਼ਿਆਦਾ ਉਮੀਦਵਾਰ ਨੇ। ਰਾਜਾ ਰਿਆਜ਼ ਆਪ ਉਮੀਦਵਾਰ, ਰਾਜਾ ਦਾਨਿਆਲ ਆਪ ਉਮੀਦਵਾਰ, ਉਸ ਤੋਂ ਬਾਅਦ ਮਹਿਰ ਅਬਦੁਲ ਰਊਫ ਉਮੀਦਵਾਰ, ਉਸ ਤੋਂ ਬਾਅਦ ਆ ਗਏ ਜੀ ਰਾਣਾ ਹਸਾਨ ਅਫਜ਼ਲ ਉਹ ਉਮੀਦਵਾਰ। ਹੋਰ ਵੀ ਇਸ ਤਰ੍ਹਾਂ ਦੇ ਟੁੱਟਵੇਂ ਉਮੀਦਵਾਰ ਬੜੇ ਜ਼ਿਆਦਾ ਨੇ। ਅੰਦਰ ਵਾਲੀ ਖਬਰ ਜਿਹੜੀ ਤੁਹਾਡੇ ਕੋਲ ਨਾ ਉਹ ਕੱਢੋ ਕਿ ਟਿਕਟ ਤੁਸੀਂ ਕਿਹਨੂੰ ਦੇਣਾ ਵਾ। ਦੇਖੋ ਜੀ, ਜਿਹੜੀ ਤਾਂ ਪਾਰਟੀ ਦੀ ਕਮਿਟਮੈਂਟ ਆ ਵੋਟ ਆਫ ਨੋ ਕੌਨਫੀਡੈਂਸ ਦੇ ਟਾਈਪ, ਉਹ ਫਿਰ ਪੂਰੀ ਹੋ ਗਈ ਆ। ਜੇ ਉਸ ਗੱਲ ਤੇ ਜਾਈਏ ਤੇ ਉਹ ਪੂਰੀ ਆ। ਨਵੀਂ ਗੱਲ ਕਰ ਉਹ ਚੋਰੀ ਪੂਰੀ ਤੇ ਹੈ, ਲੇਕਿਨ ਉਹ ਕਮਿਟਮੈਂਟ ਇਹ ਨਹੀਂ ਸੀ ਕਿ ਇੱਕ ਦਫਾ ਟਿਕਟ ਦੇਣਾ। ਨਹੀਂ, ਉਹ ਅੱਛਾ ਕਮਿਟਮੈਂਟ ਇਹ ਸੀ ਸਾਰੀ ਕਿ ਉਮਰ ਵਾਸਤੇ। ਰਾਜਾ ਰਿਆਜ਼ ਨੂਨ ਲੀਗ ਦਾ ਹਿੱਸਾ ਬਣੇਗਾ, ਓਕੇ ਰਾਜੇ ਰਿਆਜ਼ ਨੂੰ ਟਿਕਟ ਮਿਲੇਗਾ। ਉਹ ਚ ਇਹ ਨਹੀਂ ਸੀ ਹੈ ਕਿ ਇੱਥੇ ਇਹ ਡਿਵੈਲਪਮੈਂਟ ਹੋ ਗਈ, ਨਾਹਿਲੀ ਹੋ ਗਈ। ਉਹਦਾ ਕਰਕੇ ਰਾਜਾ ਰਿਆਜ਼ ਜਿਹੜਾ ਵਾ ਜਾਂ ਉਹਦੀ ਫੈਮਿਲੀ ਔਰ ਉਹ ਰਿਪੀਟਰ ਨੇ, ਉਹਨਾਂ ਨੇ ਇਲੈਕਸ਼ਨ ਰਿਪੀਟ ਕਰਨਾ ਵਾ। ਇਸ ਕਰਕੇ ਜ਼ਰਾ ਅਗਰ ਅਸੀਂ ਪਾਰਟੀ ਪਾਲਿਸੀ ਤੇ ਦੇਖੀਏ ਜਾਂ ਸ਼ਹਿਬਾਜ਼ ਸ਼ਰੀਫ ਨੂੰ ਅਗਰ ਦੇਖੀਏ ਤੇ ਟਿਕਟ ਰਾਜੇ ਰਿਆਜ਼ ਦਾ। ਅਗਰ ਅਸੀਂ ਨਵਾਜ਼ ਸ਼ਰੀਫ ਨੂੰ ਦੇਖੀਏ, ਰਾਣਾ ਸਾਹਿਬ ਤੁਸੀਂ ਬ੍ਰੇਕਿੰਗ ਨਿਊਜ਼ ਦੇ ਰਹੇ ਹੋ। ਬਿਲਕੁਲ, ਅਗਰ ਸ਼ਹਿਬਾਜ਼ ਸ਼ਰੀਫ ਨੂੰ ਦੇਖੀਏ ਤੇ ਟਿਕਟ ਰਾਜੇ ਰਿਆਜ਼ ਦਾ। ਮਤਲਬ ਨਵਾਜ਼ ਸ਼ਰੀਫ ਨੂੰ ਦੇਖੀਏ ਫਿਰ ਵੀ ਰਾਜੇ ਰਿਆਜ਼ ਦਾ, ਸ਼ਹਿਬਾਜ਼ ਸ਼ਰੀਫ ਨੂੰ ਦੇਖੀਏ ਫਿਰ ਵੀ ਰਾਜੇ ਰਿਆਜ਼ ਦਾ, ਤੇ ਇਹਨਾਂ ਦੀ ਕਮਿਟਮੈਂਟ ਦੇਖੀਏ ਤੇ ਫਿਰ ਵੀ ਰਾਜੇ ਰਿਆਜ਼ ਦਾ। ਬਾਕੀ ਫਿਰ ਐਵੇਂ ਹਵਾ 'ਚ ਹੀ ਉਹ ਛੱਡ ਰਹੇ ਆ ਜੋ ਛੱਡਣਾ। ਨਹੀਂ, ਬਿਲਕੁਲ, ਅਗਰ ਪਾਰਟੀ ਨਾਲ ਕੁਰਬਾਨੀਆਂ ਦੇਖਣੀਆਂ ਤੇ ਫਿਰ ਉਹ ਰਾਣੇ ਹਸਾਨ ਅਫਜ਼ਲ ਦਾ ਟਿਕਟ ਬਣਦਾ। ਅਗਰ ਕੁਰਬਾਨੀਆਂ ਦੀ ਜਾਣਾ, ਇਹਦੇ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਕਿ 70% ਚਾਂਸ ਜਿਹੜਾ ਨਾ ਉਹ ਰਾਜੇ ਰਿਆਜ਼ ਨੂੰ ਟਿਕਟ ਮਿਲੇਗਾ। ਔਰ ਰਾਣਾ ਸਨਾਉਲਾ ਵੱਲੋਂ ਯਕੀਨ ਦਹਾਨੀ ਵੀ ਹਜੇ ਤੱਕ ਇਹਨਾਂ ਨੂੰ। ਰਾਣਾ ਸਾਹਿਬ ਨੇ 70% ਕੀਤਾ ਜੀ ਕਿ 70% ਰਾਜੇ ਰਿਆਜ਼ ਨੂੰ ਮਿਲੇਗਾ। ਸਾਡਾ ਵੀ ਇਹੀ ਕਹਿਣਾ ਵਾ ਕਿ ਮੁਸਲਿਮ ਲੀਗ ਨੂਨ ਦੇ ਵਿੱਚ ਇਸ ਟਾਈਮ ਸਭ ਤੋਂ ਜ਼ਿਆਦਾ ਫੇਵਰੇਟ ਜਿਹੜਾ ਵਾ ਉਹ ਰਾਜਾ ਰਿਆਜ਼ ਆ, ਰਾਜਾ ਦਾਨਿਆਲ ਵੀ ਨਹੀਂ ਹੈਗਾ। ਬਾਕੀ ਜਿਹੜੇ ਦੋ ਲੋਕ ਨੇ ਉਹਨਾਂ ਨੇ ਟਿਕਟ ਦੀ ਦਰਖਾਸਤ ਜ਼ਰੂਰ ਜਮ੍ਹਾਂ ਕਰਵਾਈ ਆ, ਲੇਕਿਨ ਉਹਨਾਂ ਨੂੰ ਟਿਕਟ ਮਿਲਦਾ ਨਜ਼ਰ ਨਹੀਂ ਆ ਰਿਹਾ। ਅੱਛਾ ਜੀ, ਪਾਕਿਸਤਾਨ ਤਹਿਰੀਕ ਇਨਸਾਫ ਵੱਲੋਂ ਇਸ ਟਾਈਮ 2-3 ਉਮੀਦਵਾਰ ਜਿਹੜੇ ਆ ਨਾ ਉਹ ਸਾਹਮਣੇ ਆ ਰਹੇ ਆ। ਇੱਕ ਹੈ ਜੀ ਸਾਬਕ ਐਮਪੀਏ ਸ਼ਕੀਲ ਸ਼ਾਹਦ ਤੇ ਇੱਕ ਜਨਾਬੇ ਅਲੀ ਹਾਮਦ ਰਜ਼ਾ ਦੀ ਫੈਮਿਲੀ ਦੇ ਵਿੱਚੋਂ ਦੋ ਉਹਦੇ ਸਕੇ ਭਰਾ ਨੇ, ਇੱਕ ਉਹਦਾ ਚਾਚਾ ਵਾ ਜਿਹਨੂੰ ਟਿਕਟ ਮਿਲ ਗਿਆ, ਉਹ ਇਲੈਕਸ਼ਨ ਲੜੇਗਾ। ਆਖਰੀ ਸਵਾਲ ਨਈਮ ਕੈਸਰ ਟੀਪੂ ਸਾਹਿਬ ਨਾਲ ਕਰਦੇ ਆ ਕਿ ਜਨਾਬ ਇਹ ਦੱਸੋ ਕਿ ਅਗਰ ਨੂਨ ਲੀਗ ਦਾ ਟਿਕਟ ਰਾਜੇ ਰਿਆਜ਼ ਨੂੰ ਮਿਲਦਾ ਵਾ ਤੇ ਬਾਕੀ ਦੋ ਬੰਦਿਆਂ ਦੇ ਵਿੱਚੋਂ ਮਹਿਰ ਰਊਫ ਦੇ ਵਿੱਚੋਂ ਜਾਂ ਰਾਣਾ ਹਸਾਨ ਅਫਜ਼ਲ ਵਿੱਚੋਂ ਕੋਈ ਬੰਦਾ ਆਜ਼ਾਦ ਖਲੋ ਜਾਂਦਾ ਵਾ, ਫਿਰ ਇਹਨਾਂ ਦਾ ਕੀ ਮੁਸਤਕਬਲ ਆ? ਅਗਰ ਟਿਕਟ ਜਿਹੜਾ ਵਾ ਹਾਮਦ ਰਜ਼ਾ ਦੀ ਫੈਮਿਲੀ ਨੂੰ ਮਿਲ ਜਾਂਦਾ, ਤਹਿਰੀਕ ਇਨਸਾਫ ਦਾ ਸ਼ਕੀਲ ਸ਼ਾਹਦ ਆਜ਼ਾਦ ਖਲੋ ਜਾਂਦਾ ਵਾ, ਫਿਰ ਇਹਨਾਂ ਦਾ ਮੁਸਤਕਬਲ ਕੀ ਹੋਏਗਾ? ਦੇਖੋ, ਜਿਹੜੀ ਤੇ ਗੱਲ ਸ਼ਕੀਲ ਸ਼ਾਹਦ ਦੀ ਆ, ਉਹਨੇ ਇਲੈਕਸ਼ਨ ਲੜਨਾ ਵਾ, ਲੜਨਾ ਹੀ ਲੜਨਾ ਮਤਲਬ ਉਹ ਆਖਰੀ ਫੈਸਲਾ ਜੀ, ਉਹ ਆਜ਼ਾਦ ਲੜੇ ਜਾਂ ਉਹ ਪੀਟੀਆਈ ਟਿਕਟ ਦੇਵੇ। ਉਹਦਾ ਮੇਨ ਇਲੈਕਸ਼ਨ ਕਹਿ ਲਓ ਕਿ ਉਹਨੇ ਇਲੈਕਸ਼ਨ ਲੜਨਾ ਵਾ। ਅਗਰ ਪੀਟੀਆਈ ਟਿਕਟ ਦੇਗੀ ਤੇ ਮਜ਼ਬੂਤ ਕੈਂਡੀਡੇਟ ਵੀ ਹੋ ਸਕਦਾ ਵਾ ਕਿਉਂਕਿ ਉਹ ਐਮਪੀਏ ਰਿਹਾ ਵਾ। ਅਗਰ ਨਹੀਂ ਦੇਗੀ ਤੇ ਉਹਨੇ ਇਲੈਕਸ਼ਨ ਲੜਨਾ ਵਾ। ਅਗਰ ਪੀਟੀਆਈ ਬਾਈਕਾਟ ਕਰੇਗੀ ਤੇ ਉਹਨੂੰ ਫਾਇਦਾ ਹੋਏਗਾ। ਫਿਰ ਜ਼ਾਹਿਰ ਆ ਜਿਹੜਾ ਚੁਰਨ ਵਿਕਦਾ ਕਿ ਮੈਂ ਖਾਨ ਦੇ ਅਡਿਆਲਾ ਦੇ ਦਰਵਾਜ਼ੇ ਖੋਲਾਂਗਾ, ਮੈਂ ਖਾਨ ਨੂੰ ਰਹਾ ਕਰਾਵਾਂਗਾ, ਫਿਰ ਉਹ ਵਾਲਾ ਚੂਰਨ ਚੱਲੇਗਾ ਕਿ ਮੈਂ ਹੀ ਪਾਰਟੀ ਦਾ ਕੈਂਡੀਡੇਟ ਤਾਂ ਪੜੇਗੇ ਜੀ ਮਸਾ ਛੁੱਟੇ ਨਾ ਕਰ ਯਾਰ, ਮੈਂ ਹੀ ਪਾਰਟੀ ਦਾ ਕੈਂਡੀਡੇਟ ਹਾਂ। ਅੱਛਾ। ਔਰ ਅਗਰ ਇਲੈਕਸ਼ਨ ਹਾਮਦ ਰਜ਼ਾ ਫੈਮਿਲੀ ਚੋਂ ਲੜਿਆ ਜਾਂਦਾ ਤੇ ਉਹ ਬਹੁਤ ਅੱਛਾ ਕੈਂਡੀਡੇਟ ਹੋਏਗਾ। ਅੱਛਾ, ਇਹ ਵੀ ਅੱਛਾ ਤੇ ਉਹ ਵੀ ਅੱਛਾ। ਤੇ ਤੂੰ ਕਿਹਦੇ ਨਾਲ? ਉਹ ਬਹੁਤ ਅੱਛਾ ਅਗਰ ਟਿਕਟ ਮਿਲਦਾ ਤੇ ਅੱਛਾ, ਟਿਕਟ ਇਹਨੂੰ ਮਿਲੇ ਤੇ ਇਹ ਅੱਛਾ, ਉਹ ਮਿਲੇ ਤੇ ਉਹ ਮਿਲੇ ਤੇ ਉਹ ਜ਼ਿਆਦਾ ਅੱਛਾ ਕੈਂਡੀਡੇਟ। ਹਾਮਦ ਰਜ਼ਾ ਜ਼ਿਆਦਾ ਅੱਛਾ। ਇਹਨਾਂ ਦੇ ਵਿੱਚੋਂ ਅਗਰ ਰਾਜੇ ਰਿਆਜ਼ ਨੂੰ ਮਿਲ ਜਾਂਦਾ ਵਾ ਤੇ ਬਾਕੀਆਂ ਦੇ ਵਿੱਚੋਂ ਇੱਕ ਬੰਦਾ ਆਜ਼ਾਦ ਪੰਗਾ ਲੈਂਦਾ, ਫਿਰ ਕੀ ਹੋਏਗਾ? ਨਹੀਂ, ਆਜ਼ਾਦ ਮੇਰੇ ਖਿਆਲ 'ਚ ਕੋਈ ਵੀ ਇਲੈਕਸ਼ਨ ਨਹੀਂ ਲੜੇਗਾ ਕਿਉਂਕਿ ਰਾਣਾ ਹਸਾਨ ਅਫਜ਼ਲ ਹਜੇ ਵੀ ਮਸ਼ੀਰ ਹੈ। ਉਹ ਕਦੇ ਵੀ ਇਹਦੀ ਕੁਰਬਾਨੀ ਨਹੀਂ ਦੇਗਾ। ਉਹਨਾਂ ਨੇ ਪਹਿਲੇ ਵੀ ਇਲੈਕਸ਼ਨ ਵਿਡਰਾ ਕੀਤਾ ਸੀ, ਉਹ ਦੁਬਾਰਾ ਵਿਡਰਾ ਕਰਨਗੇ। ਮੈਂ ਰਊਫ ਵੀ ਪਾਰਟੀ ਦੇ ਪਾਬੰਦ ਨੇ, ਟਿਕਟ ਜ਼ਰੂਰ ਅਪਲਾਈ ਕਰਨਗੇ, ਲੇਕਿਨ ਉਹਨਾਂ ਨੂੰ ਟਿਕਟ ਨਾ ਮਿਲਿਆ ਤਾਂ ਉਹ ਇਲੈਕਸ਼ਨ ਨਹੀਂ ਲੜਨਾ। ਅਗਰ ਹਾਮਦ ਰਜ਼ਾ ਗ੍ਰਿਫਤਾਰੀ ਦੇ ਦਿੰਦਾ ਤਾਂ ਫਿਰ ਇਲੈਕਸ਼ਨ ਡਿਲੇ ਹੋ ਜਾਏਗਾ। ਜ਼ਾਹਿਰ ਉਹਨੇ ਫਿਰ ਅਪੀਲ ਕਰਨੀ ਹੈ। ਲਓ ਜੀ, ਤੁਸੀਂ ਸੀਨੀਅਰ ਸਹਾਫੀ ਨਈਮ ਕੈਸਰ ਟੀਪੂ ਸਾਹਿਬ ਦੀਆਂ ਖੁੱਲੀਆਂ ਡੁੱਲੀਆਂ ਗੱਲਾਂ ਸੁਣੀਆਂ ਤੇ ਆਵਾਮ ਦਾ ਇਹੀ ਸ਼ਿਕਵਾ ਰਿਹਾ ਵਾ ਕਿ ਜਿਹੜਾ ਵੀ ਬੰਦਾ ਇੱਥੋਂ ਜਿੱਤਦਾ ਵਾ ਜਾਂ ਉਹ ਵਜ਼ੀਰ ਬਣ ਜਾਂਦਾ ਵਾ, ਆਪੋਜੀਸ਼ਨ ਲੀਡਰ ਬਣ ਜਾਂਦਾ ਵਾ। ਹੁਣ ਜਿਹਨੂੰ ਵੀ ਟਿਕਟ ਮਿਲੇਗਾ, ਕਿਆ ਉਹ ਜਿਹੜੀਆਂ ਇਸ ਇਲਾਕੇ ਦੀਆਂ ਕਮੀਆਂ ਕੁਤਾਈਆਂ ਨੇ, ਜਿਹੜੇ ਚੀਜ਼ਾਂ ਰਹਿ ਗਈਆਂ ਨੇ, ਉੱਤੇ ਪੂਰਾ ਉਤਰੇਗਾ ਜਾਂ ਨਹੀਂ? ਇਹ ਸਾਰੇ ਖਿਆਲਾਂ ਦਾ ਇਜ਼ਹਾਰ ਤੁਸੀਂ ਵੀ ਕਰ ਸਕਦੇ ਹੋ। ਜਿਹੜੀ ਤੁਹਾਡੀ ਗੱਲਬਾਤ ਲਿਖੀ ਜਾਏਗੀ ਉਹਨੂੰ ਵੀ ਅਸੀਂ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ। ਬਹੁਤ ਸ਼ੁਕਰੀਆ।